ਸਿੱਖ ਹੈ ਕਿਹੜਾ ਤੁਹਾਡਾ ਰੋਲ ਮਾਡਲ ਹੈ? ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲੇ। And it's just, representative of a culture that's all about peace. Support your TV channel and help us take your voices to everyone around the world for every human rights issue. ਯੂਨਾਈਟਿਡ ਸਿੱਖ ਜਥੇਬੰਦੀ ਨੇ ਫ੍ਰੈਂਚ ਅਤੇ ਯੂਰਪੀਅਨ ਕੋਰਟਸ ਦੇ ਨਾਲ-ਨਾਲ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਮੇਟੀ ਦਾ ਦਰਵਾਜ਼ਾ ਵੀ ਖੜਕਾਇਆ। All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਆਏ ਹੋਏ ਨੇ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਮਿਹਰਬਾਨੀ ਜੀ ਡਾਕਟਰ ਸਾਹਿਬ, ਅੱਜ ਡੇਟ ਹੈ 22 ਅਪ੍ਰੈਲ 2016, 9 ਵਿਸਾਖ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਅੱਜ ਕਿਹੜੀਆਂ ਵਿਚਾਰ ਚਰਚਾਵਾਂ ਸਾਡੇ ਦਰਸ਼ਕਾਂ ਨਾਲ ਸਾਂਝੀਆਂ ਕਰਨ ਜਾ ਰਹੇ ਹੋ? ਦੇਖੋ, ਜਦੋਂ ਵੀ ਖਾਲਿਸਤਾਨ ਕਿਵੇਂ ਲਿਬਰੇਟ ਕਰਵਾਇਆ ਜਾ ਸਕਦਾ ਹੈ, ਆਜ਼ਾਦ ਕਰਵਾਇਆ ਜਾ ਸਕਦਾ ਹੈ, ਇਸ ਵਿਸ਼ੇ 'ਤੇ ਗੰਭੀਰ ਗੱਲਬਾਤ ਹੁੰਦੀ ਹੈ। ਤੇ ਬਹੁਤ ਸਾਰੇ ਜਿਹੜੇ ਗਿਆਨਵਾਨ ਪੁਰਸ਼ ਇਸਤਰੀਆਂ ਨੇ ਉਹ ਇਹ ਕਹਿਣਗੇ ਕਿ ਇਕੱਲੇ ਆਪਣੇ ਸਿਰ 'ਤੇ ਲੜ ਕੇ ਇਹ ਸੰਭਵ ਨਹੀਂ ਹੋਣਾ। ਮੁਲਕ ਦੇ ਅੰਦਰ ਜਿਹੜੀਆਂ ਹੋਰ ਲੜ ਰਹੀਆਂ ਤਾਕਤਾਂ ਨੇ ਭਾਰਤੀ ਸਟੇਟ ਦੇ ਖਿਲਾਫ, ਉਹਨਾਂ ਨੂੰ ਇਕੱਠਿਆਂ ਕਰਨਾ ਜੀ, ਤੇ ਸਭ ਤੋਂ ਜ਼ਿਆਦਾ ਜ਼ਰੂਰੀ ਬਾਹਰਲੀ ਕਿਸੇ ਪਾਵਰ ਦਾ, ਜਿਹੜੀ ਕਿ ਤਾਕਤਵਰ ਪਾਵਰ ਹੈ, ਉਸ ਦੀ ਦਖਲ ਅੰਦਾਜ਼ੀ ਜਾਂ ਉਸ ਦੀ ਜਿਹੜੀ ਹੈ ਮੁਦਾਖਲਤ। ਜੀ ਜ਼ਾਹਰ ਹੈ ਪਾਕਿਸਤਾਨ ਦੇ ਹਵਾਲੇ ਨਾਲ ਪਾਕਿਸਤਾਨ ਦਾ ਕਸ਼ਮੀਰ ਮੁੱਦੇ ਦੇ ਉੱਤੇ ਇੰਟਰਸਟ ਹੈ। 3-4 ਲੜਾਈਆਂ ਵੀ ਹੋਈਆਂ ਨੇ। ਭਾਰਤ ਨੇ ਫੌਜੀ ਤਾਕਤ ਦਾ ਇਸਤੇਮਾਲ ਕਰਕੇ ਪੂਰਬੀ ਬੰਗਾਲ ਨੂੰ ਬੰਗਲਾਦੇਸ਼ ਬਣਾ ਦਿੱਤਾ ਹੈ ਜੀ। ਔਰ ਹੁਣ ਵੀ ਪਾਕਿਸਤਾਨ ਦੇ ਅੰਦਰ ਇਸ ਕਿਸਮ ਦੀਆਂ ਕਾਰਵਾਈਆਂ ਉਹ ਕਰਦੇ ਰਹਿੰਦੇ ਨੇ ਆਪਣੇ ਰਾਹ ਔਰ ਦੂਸਰੀਆਂ ਏਜੰਸੀਆਂ ਦੇ ਮਾਧਿਅਮ ਰਾਹੀਂ, ਕਿ ਹੁਣ ਉਹ ਖੁੱਲ੍ਹ ਕੇ ਬਲੋਚਿਸਤਾਨ ਦੇ ਮੁੱਦੇ ਦੇ ਉੱਤੇ ਜਿਸ ਕਿਸਮ ਦੀ ਭਾਰਤ ਦੀ ਦਖਲ ਅੰਦਾਜ਼ੀ ਹੈ, ਕੁਲਭੂਸ਼ਣ ਯਾਦਵ ਦੇ ਫੜੇ ਜਾਣ ਤੋਂ ਬਾਅਦ ਜਿਹੜਾ ਨੇਵਲ ਕਮਾਂਡੈਂਟ ਹੈ ਸਾਹਮਣੇ ਆਇਆ ਹੈ, ਹੁਣ ਕਿਵੇਂ ਜਿਹੜੇ ਓਵਰਗਰਾਊਂਡ ਬਲੋਚਿਸਤਾਨ ਦੀ ਆਜ਼ਾਦੀ ਦੇ ਨਾਂ ਥੱਲੇ ਪਾਕਿਸਤਾਨ ਨੂੰ ਅੱਗੋਂ ਤੋੜਨ ਦੇ ਦਾਅਵੇਦਾਰ ਨੇ ਜੀ, ਉਹਨਾਂ ਨੂੰ ਜਿਹੜੀਆਂ ਨੇ ਟਾਕ ਸ਼ੋਅ ਹੋਸਟ ਵੀ ਲੈਂਦੇ ਨੇ ਆਪਣੇ ਪ੍ਰੋਗਰਾਮਾਂ 'ਚ। ਔਰ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਇੱਕ ਉਹਨਾਂ ਦੀ ਔਰਤ ਨੇਤਾ ਜਿਹੜੀ ਹੈ ਉਸ ਨੂੰ ਚੰਡੀਗੜ੍ਹ ਦੇ ਪ੍ਰੈਸ ਕਲੱਬ ਦੇ ਵਿੱਚ ਵੀ ਜਿਹੜਾ ਹੈ ਸੱਦਿਆ ਗਿਆ ਬਰੀਫਿੰਗ ਦੇ ਲਈ। ਸੋ ਜ਼ਾਹਰ ਹੈ ਕਿ ਪਾਕਿਸਤਾਨ ਨੂੰ ਜਿਹੜੀ ਇਹਨਾਂ ਦੀ ਭਾਰਤ ਦੀ ਸਟ੍ਰੈਟਜੀ ਹੈ, ਖ਼ਾਸ ਤੌਰ 'ਤੇ ਅਜੀਤ ਡੋਵਲ ਜਦੋਂ ਦਾ ਸੁਰੱਖਿਆ ਇੰਚਾਰਜ ਬਣਿਆ, ਉਹ ਸੁਰੱਖਿਆ ਇੰਚਾਰਜ ਹੀ ਨਹੀਂ, ਇਸ ਵੇਲੇ ਭਾਰਤ ਦੀ ਹਰ ਨੀਤੀ ਨੂੰ, ਜਿਹਦੇ 'ਚ ਜੁਡੀਸ਼ਰੀ ਵੀ ਸ਼ਾਮਲ ਹੈ। ਔਰ ਇੱਕ ਖਬਰ ਜਿਸ ਦਾ ਅਸੀਂ ਵੀ ਨੋਟਿਸ ਨਹੀਂ ਲਿਆ 2-3 ਦਿਨ ਪਹਿਲਾਂ, ਕਿ ਕਿਵੇਂ ਈਵਨ ਸੁਪਰੀਮ ਕੋਰਟ ਦੇ ਚੀਫ ਜਸਟਿਸ ਸਮੇਤ ਉਹਨਾਂ ਦੇ ਜਿੰਨੇ ਜਸਟਿਸ ਨੇ, ਉਹਨਾਂ ਨੂੰ ਇੱਕ ਬਰੀਫਿੰਗ ਅਜੀਤ ਡੋਵਲ ਵੱਲੋਂ ਦਿੱਤੀ ਗਈ। ਕਿਹਾ ਤਾਂ ਗਿਆ ਕਿ ਬਰੀਫਿੰਗ ਫॉर ਸਿਕਿਉਰਿਟੀ ਰੀਜ਼ਨਸ, ਕਿ
ਕੀ ਹੈ, ਦਹਿਸ਼ਤਗਰਦੀ ਦਾ ਕੀ ਹੈ। ਜੀ ਪਰ ਜਿਹੜੇ ਇੰਡੀਪੈਂਡੈਂਟ ਮਾਈਂਡਡ ਜੱਜ ਨੇ ਉਹਨਾਂ ਜਾਂ ਕਮੈਂਟੇਟਰ ਨੇ ਉਹਨਾਂ ਨੇ ਇਸ ਦੇ ਉੱਤੇ ਕਾਮੈਂਟ ਲਿਖੇ ਜਾਂ ਉਹਨਾਂ ਦੇ ਆਰਟੀਕਲ ਵੀ ਆਏ ਕਿ ਇਹ ਸਿੱਧੇ ਤੌਰ ਤੇ ਜੁਡੀਸ਼ਰੀ ਨੂੰ ਧਮਕੀ ਹੈ, ਕਿਉਂਕਿ ਅਜੀਤ ਡੋਵਲ ਦਾ ਕੀ ਰੋਲ ਹੈ, ਕਿਸ ਤਰੀਕੇ ਨਾਲ ਉਹ ਇਸ ਵੇਲੇ ਬਿਲਕੁਲ ਦਹਿਸ਼ਤਗਰਦੀ ਦੇ ਨਾਂ ਥੱਲੇ ਜਾਂ ਡਰ ਥੱਲੇ ਬਿਲਕੁਲ ਇੰਡੀਆ ਨੂੰ ਇੱਕ ਆਟੋਕ੍ਰੈਟਿਕ ਸਟੇਟ ਜਿਸ ਦਾ ਮੋਦੀ ਜਾਂ ਫਾਸ਼ਿਸਟ ਸਟੇਟ ਵੱਲ ਤੋਰ ਰਿਹਾ ਹੈ, ਔਰ ਉਹਦਾ ਈਵਨ ਜੁਡੀਸ਼ਰੀ ਨੂੰ ਐਡਰੈਸ ਕਰਨਾ, ਇਹ ਸੁਪਰੀਮ ਕੋਰਟ ਦੇ ਜੱਜਾਂ ਨੂੰ ਦੂਸਰਿਆਂ ਨੂੰ ਇਹ ਸੁਨੇਹਾ ਦੇਣਾ ਹੈ ਕਿ ਵੀ ਤੁਸੀਂ ਜਿਹੜੀ ਕੋਈ ਜ਼ਮਾਨਤ ਦੇ ਦਿੰਦੇ ਹੋ ਕਿਸੇ ਨੂੰ ਜਾਂ ਕਿਸੇ ਨੂੰ ਡੈਥ ਸੈਂਟੈਂਸ ਤੋਂ ਤੁਸੀਂ ਉਮਰ ਕੈਦ ਕਰ ਦਿੰਦੇ ਹੋ, ਇਹਨੂੰ ਡਿਜ਼ਿਸਟ ਫਰੋਮ ਇਟ, ਕਿ ਇਸ ਤੋਂ ਪਾਸੇ ਹਟੋ। ਹੁਣ ਇੱਕ ਪਾਸੇ ਤਾਂ ਵਿਦਨ ਇਹਨਾਂ ਦਾ ਇਹ ਚੱਲ ਰਿਹਾ, ਦੂਸਰਾ ਕਿਸ ਲੈਵਲ ਤੱਕ ਇਹਨਾਂ ਦੀ ਐਕਸੈਪਟੈਂਸ ਇਹ ਕਰਵਾਉਣ ਨੂੰ ਤਿਆਰ ਨੇ, ਅਮਰੀਕਾ ਦਾ ਜਿਹੜਾ ਇੰਟਰਸਟ ਹੈ ਉਸ ਖਿੱਤੇ ਦੇ ਵਿੱਚ ਕਿਵੇਂ ਬਦਲਿਆ, ਕਿੱਥੇ ਪਾਕਿਸਤਾਨ ਔਰ ਇੰਡੀਆ ਹਾਈਫਨੇਟਡ ਸੀ, ਰਾਦਰ ਸਾਰੇ ਕੋਲਡ ਵਾਰ ਈਰਾ ਦੇ ਦੌਰਾਨ, ਸ਼ੀਤ ਜੰਗ ਦੇ ਦੌਰਾਨ ਪਾਕਿਸਤਾਨ ਅਮਰੀਕਾ ਦੇ ਬਲੌਕਡ ਸੀ। ਈਵਨ ਬੇਸ਼ੱਕ ਪਾਕਿਸਤਾਨ ਨੇ ਜਿਹੜਾ ਉਹ ਨੈਟੋ ਜੁਆਇਨ ਨਹੀਂ ਕੀਤਾ, ਉਹ ਯੂਰਪੀਅਨ ਪਾਵਰਸ ਨੇ, ਲੇਕਿਨ ਸੀਟੋ ਵਰਗੀ ਜਿਹੜੀ ਬਾਡੀ ਸੀ ਉਹਦੇ 'ਚ ਪਾਕਿਸਤਾਨ ਨੇ ਜੁਆਇਨ ਕੀਤਾ ਸੀ ਦੱਸਣ ਦੇ ਲਈ ਵੀ ਅਸੀਂ ਅਮਰੀਕਾ ਦੇ ਬਿਲਕੁਲ ਕਿਤੇ ਵੀ ਅਮਰੀਕਾ ਦੇ ਲਈ ਖਲੋਣ ਨੂੰ ਤਿਆਰ ਹੈ ਜੀ। ਇੱਥੇ ਹੀ ਬਸ ਨਹੀਂ, ਜਦੋਂ 1962 ਦੀ ਭਾਰਤ ਪਾਕ ਜਿਹੜੀ ਭਾਰਤ ਚਾਈਨਾ ਕਨਫਲਿਕਟ ਹੋਇਆ ਔਰ ਚੀਨ ਹਜ਼ਾਰਾਂ ਮੀਲ ਜਿਹੜਾ ਉਹ ਅੱਗੇ ਆ ਗਿਆ ਔਰ ਉਸਨੇ ਭਾਰਤ ਨੂੰ ਐਸਾ ਕੁੱਟਿਆ ਕਿ ਇਹਨਾਂ ਦੀ ਫੌਜ ਜਿਹੜੀ ਆ ਉੱਥੋਂ ਦੁਮਦਮਾ ਕੇ ਦੌੜ ਰਹੀ ਸੀ। ਇਹ ਉਹ ਪੀਰੀਅਡ ਸੀ ਕਿ ਚੀਨ ਨੇ ਪਾਕਿਸਤਾਨ ਨੂੰ ਕਿਹਾ ਕਿ ਵੀ ਤੁਸੀਂ ਹੁਣ ਕਸ਼ਮੀਰ 'ਚ ਸਟ੍ਰਾਈਕ ਕਰਕੇ ਲੈ ਲਓ, ਕਿਉਂਕਿ ਭਾਰਤ ਦੀ ਫੌਜ ਤਾਂ ਆਲਰੇਡੀ ਔਨ ਦਾ ਰਨ ਸੀ। ਲੇਕਿਨ ਅਮਰੀਕਾ ਦੇ ਦਬਾਅ ਥੱਲੇ ਉਸ ਵੇਲੇ ਜਿਹੜਾ ਹੈ ਸ਼ਾਇਦ ਅਯੂਬ ਖਾਨ ਪ੍ਰੈਜ਼ੀਡੈਂਟ ਸਨ, ਪਾਕਿਸਤਾਨ ਨੇ ਕੋਈ ਐਕਟ ਨਹੀਂ ਕੀਤਾ। ਇੱਥੇ ਹੀ ਨਹੀਂ ਸਗੋਂ ਇੱਕ ਭਾਰਤ ਦੀ ਸ਼ਾਇਦ ਬ੍ਰਿਗੇਡ ਜਾਂ ਕੋਈ ਘੱਟ ਨਫਰੀ ਜਿਹੜੀ ਕਿ ਘਿਰ ਗਈ ਸੀ ਚਾਈਨਾ ਦੇ, ਉਹ POW ਬਣਨ ਵਾਲੇ ਸੀ, ਪ੍ਰਿਜ਼ਨਰਸ ਆਫ ਵਾਰ, ਅਮਰੀਕਾ ਦੇ ਕਹਿਣ ਦੇ ਉੱਤੇ ਉਸ ਪਾਕਿਸਤਾਨ ਦੀ ਟੈਰੀਟਰੀ 'ਚੋਂ ਪਾਕਿਸਤਾਨ ਨੇ ਉਹਨਾਂ ਨੂੰ ਲਾਂਘਾ ਦਿੱਤਾ ਤੇ ਇਸ ਤਰ੍ਹਾਂ ਉਹ ਸੇਵ ਹੋਏ। ਸੋ ਕਹਿਣ ਦਾ ਮਤਲਬ ਹੈ ਕਿ ਪਾਕਿਸਤਾਨ ਉਸ ਹੱਦ ਤੱਕ ਅਮਰੀਕਾ ਦੇ ਦਾਇਰਾ ਕਾਰ 'ਚ ਸੀ। ਔਰ ਸੋਵੀਅਤ ਯੂਨੀਅਨ ਭਾਰਤ ਦੇ ਰਿਲੇਸ਼ਨ, ਹਾਲਾਂਕਿ ਉਹਦੇ 'ਚ ਥੋੜ੍ਹੇ ਬਹੁਤ ਅਪਵਾਦ ਨੇ ਕਿ 1962 ਦੇ ਵਿੱਚ ਜਿਹੜਾ ਚੀਨ ਨੇ ਜਦੋਂ ਇਹ ਕਨਫਲਿਕਟ ਚੱਲ ਰਿਹਾ ਸੀ, ਅਮਰੀਕਾ ਨੇ ਭਾਰਤ ਨੂੰ ਫੌਜੀ ਇਮਦਾਦ ਵੀ ਦਿੱਤੀ, ਟ੍ਰੇਨਿੰਗ ਵੀ ਦਿੱਤੀ। ਉਦੋਂ ਸਗੋਂ ਸੋਵੀਅਤ ਯੂਨੀਅਨ ਨੇ ਥੋੜ੍ਹੇ ਜਿਹੇ ਮਿਗ ਦਿੱਤੇ ਤੇ ਉਹ ਵੀ ਟ੍ਰੇਨਿੰਗ ਦੇ ਨਾਂ ਥੱਲੇ ਦਿੱਤੇ, ਕਿਉਂਕਿ ਸੋਵੀਅਤ ਯੂਨੀਅਨ ਚਾਈਨਾ ਨੂੰ ਅਨੋਏ ਨਹੀਂ ਸੀ ਕਰਨਾ ਚਾਹੁੰਦਾ ਔਰ ਭਾਰਤ ਵੀ ਉਦੋਂ ਨੌਨ ਅਲਾਈਨਮੈਂਟ ਦੇ ਥੱਲੇ ਕਿ ਜੀ ਅਸੀਂ ਕਿਸੇ ਦੇ ਨਾਲ ਵੀ ਨਹੀਂ, ਇਹਨਾਂ ਦੋਨੋਂ ਬਲਾਕ 'ਚੋਂ ਸੋਵੀਅਤ ਯੂਨੀਅਨ ਔਰ ਅਮਰੀਕਾ ਦੀ ਆਪਣੀ ਇੰਡੀਪੈਂਡੈਂਸ ਦਿਖਾਉਣਾ ਚਾਹੁੰਦਾ ਸੀ। ਪਰ ਕੁੱਲ ਮਿਲਾ ਕੇ ਅਸੀਂ ਦੇਖਦੇ ਹਾਂ ਕਿ ਇਸ ਦੌਰ ਦੇ ਵਿੱਚ ਭਾਰਤ ਬਹੁਤ ਨੇੜੇ ਸੀ ਸੋਵੀਅਤ ਯੂਨੀਅਨ ਦੇ ਗਿਆ ਔਰ ਬੰਗਲਾਦੇਸ਼ ਵੀ ਨਾ ਉਹ ਬਣਾ ਸਕਦੇ ਕਿ ਉਸ ਤੋਂ ਠੀਕ ਪਹਿਲਾਂ ਭਾਰਤ ਨੇ ਸੋਵੀਅਤ ਯੂਨੀਅਨ ਦੇ ਨਾਲ ਇੱਕ ਐਗਰੀਮੈਂਟ ਸਾਈਨ ਕੀਤਾ ਸੀ, ਜਿਹਦੇ ਥੱਲੇ ਉਹ ਇਹੋ ਜਿਹਾ ਐਗਰੀਮੈਂਟ ਸੀ ਜਿਹੋ ਜਿਹਾ ਸੋਵੀਅਤ ਯੂਨੀਅਨ ਨੇ ਚੈਕੋਸਲੋਵਾਕੀਆ ਦੇ ਨਾਲ, ਹੰਗਰੀ ਨਾਲ, ਪੋਲੈਂਡ ਨਾਲ ਸਾਈਨ ਕੀਤਾ ਸੀ। ਔਰ ਉਹਦਾ ਉਸ ਐਗਰੀਮੈਂਟ ਦਾ, ਉਹਨਾਂ ਐਗਰੀਮੈਂਟਸ ਦਾ ਫਾਇਦਾ ਚੁੱਕ ਕੇ ਸੋਵੀਅਤ ਯੂਨੀਅਨ ਦੀ ਫੌਜਾਂ ਮੁੜ ਕੇ ਉਹਨਾਂ ਦੇਸ਼ਾਂ 'ਚ ਦਾਖਲ ਹੋ ਗਈਆਂ ਸੀ ਜਦੋਂ ਉਹਨਾਂ ਨੇ ਚਾਹੇ। ਸੋ ਭਾਰਤ ਨੇ ਇਹ ਮੈਸੇਜ ਅਮਰੀਕਾ ਨੂੰ ਦਿੱਤਾ ਸੀ ਕਿ ਜੀ ਹੁਣ ਅਸੀਂ ਇੱਥੇ ਐਕਟ ਕਰਨ ਲੱਗੇ। ਔਰ ਬੇਸ਼ੱਕ ਇਹ ਦੋਨੋਂ ਹੀ ਸੁਪਰ ਪਾਵਰ ਸੋਵੀਅਤ ਯੂਨੀਅਨ ਔਰ ਅਮਰੀਕਾ ਪ੍ਰੌਕਸੀ ਵਾਰਜ਼ ਲੜ ਰਹੀਆਂ ਸੀ। ਸਾਊਥ ਏਸ਼ੀਆ ਦੇ ਵਿੱਚ ਵੀ ਅਮਰੀਕਾ ਦਾ ਸਿਰ ਪਾਕਿਸਤਾਨ ਦੇ ਹੱਥ 'ਤੇ ਸੀ, ਸੋਵੀਅਤ ਯੂਨੀਅਨ ਦਾ ਇੰਡੀਆ ਦੇ ਹੱਥ 'ਤੇ, ਲੇਕਿਨ ਉਹ ਡਾਇਰੈਕਟ ਕਨਫਲਿਕਟ ਨਹੀਂ ਸੀ ਚਾਹੁੰਦੀਆਂ। ਇਸ ਲਈ ਅਮਰੀਕਾ ਦਾ ਜਿਹੜਾ 7th ਫਲੀਟ ਬੇੜਾ ਭਾਰਤ ਦੇ ਪਾਣੀਆਂ ਵੱਲ ਤੁਰਿਆ ਹੌਲੀ ਹੌਲੀ। ਉਦੋਂ ਤੱਕ 14 ਦਿਨ ਦੀ ਲੜਾਈ ਸੀ। ਇੰਡੀਅਨ ਆਰਮੀ ਨੇ 14 ਦਿਨ ਬਾਅਦ ਢਾਕਾ ਜਿਹੜਾ ਉਹਦਾ ਸਰੈਂਡਰ ਲੈ ਲਿਆ ਤੇ ਬੇੜਾ ਅਮਰੀਕਾ ਦਾ ਉੱਥੇ ਹੀ ਘੁੰਮਦਾ ਰਿਹਾ। ਅਦਰਵਾਈਜ਼ ਇਹ ਅਮਰੀਕਾ ਐਕਟਿਵਲੀ ਇੰਟਰਵੀਨ ਕਰਨਾ ਚਾਹੁੰਦਾ ਤੇ ਇਹ ਉੱਥੇ ਇੰਨੇ 14 ਦਿਨ ਨਹੀਂ ਸੀ ਲੱਗਣੇ ਬੇੜੇ ਨੂੰ ਉੱਥੇ ਪਹੁੰਚਦੇ ਆ, ਪਰ ਇਹ ਵੀ ਟਕਰਾਅ ਦੇ ਮੂਡ 'ਚ ਨਹੀਂ ਸੀ। ਔਰ ਆਲਰੇਡੀ ਭਾਰਤ ਨੇ ਸੋਵੀਅਤ ਯੂਨੀਅਨ ਦੇ ਨਾਲ ਐਗਰੀਮੈਂਟ ਕਰਕੇ ਇਸ ਗੱਲ ਨੂੰ ਯਕੀਨੀ ਬਣਾਇਆ ਸੀ ਕਿ ਵੀ ਉਹ ਇੱਥੇ ਆਪਣੀ ਫੌਜੀ ਕਾਰਵਾਈ ਕਰੇਗਾ ਔਰ ਉਹਦੇ ਸਿਰ ਦੇ ਉੱਤੇ ਸੋਵੀਅਤ ਯੂਨੀਅਨ ਦੀ ਛਤਰੀ ਹੈ। ਲੇਕਿਨ ਇਹਦੇ ਬਾਵਜੂਦ ਸਮੇਂ, ਹਾਲਾਂਕਿ ਇੰਦਰਾ ਗਾਂਧੀ ਦੇ ਟਾਈਮ ਤੱਕ ਪਹੁੰਚਦੇ ਆ ਭਾਰਤ ਪੂਰੀ ਤਰ੍ਹਾਂ ਸੋਵੀਅਤ ਯੂਨੀਅਨ ਦੇ ਜਿਹੜਾ ਉਹ ਚਲਾ ਗਿਆ ਸੀ ਉਸ ਦੇ ਪੂਰੇ ਪ੍ਰਭਾਵ ਥੱਲੇ। ਔਰ ਮੈਂ ਅਕਸਰ ਇਹ ਸਟੇਟਮੈਂਟ ਦਿੰਦਾ ਕਿ ਜੇ ਉਸ ਪੀਰੀਅਡ ਦਾ ਰੈਕਡ ਦੇਖਿਆ ਜਾਏ ਤੇ ਸੋਵੀਅਤ ਯੂਨੀਅਨ ਨੇ ਵੀ ਅਮਰੀਕਾ ਦੇ ਖਿਲਾਫ ਘੱਟ ਵਾਰ ਵੋਟ ਕੀਤਾ ਹੋਏਗਾ ਯੂਨਾਈਟਿਡ ਨੇਸ਼ਨਸ 'ਚ ਭਾਰਤ ਨਾਲੋਂ। ਭਾਰਤ ਜਿਵੇਂ ਕਹਿੰਦੇ ਨੇ ਕਿ ਮੋਰ ਲਾਇਲ ਦੈਨ ਦਾ ਕਿੰਗ।
ਇਸ ਕਿਸਮ ਦਾ ਵਰਤਾਰਾ ਸੀ। ਇਹ ਪਾਰਟ ਇਹਦੇ ਬਾਵਜੂਦ ਜਦੋਂ ਭਾਰਤ ਨੇ 74 ਦੇ ਵਿੱਚ ਨਿਊਕਲੀਅਰ ਐਟਮ ਧਮਾਕੇ ਕੀਤੇ, ਫਿਰ ਪਾਕਿਸਤਾਨ ਦੇ ਨਾਲ 1998 ਦੀ ਕਾਰਗਿਲ ਦੇ ਵਿੱਚ, ਉਸ ਤੋਂ ਪਹਿਲਾਂ ਉਹ ਹੋ ਚੁੱਕਾ ਸੀ, ਬੰਬ ਧਮਾਕੇ ਦੋਨਾਂ ਦੇਸ਼ਾਂ ਨੇ ਕੀਤੇ ਸੀ 1999 'ਚ, ਲੇਕਿਨ ਫਿਰ ਵੀ 10 ਸਾਲ ਮਨਮੋਹਨ ਸਿੰਘ ਦੀ ਸਰਕਾਰ ਰਹੀ। ਉਹਨਾਂ ਦਾ ਇਹ ਯਤਨ ਸੀ ਕਿ ਵੀ ਉਹ ਕੋਈ ਵੀ ਇਸ ਕਿਸਮ ਦੀ ਗੱਲ ਨਾ ਕਰਨ ਜਿਹੜੀ ਕਿ ਇਹ ਇੰਪ੍ਰੈਸ਼ਨ ਦੇ ਕਿ ਭਾਰਤ ਜਿਹੜਾ ਉਹ ਅਮਰੀਕਾ ਦੀ ਕੋਈ ਸਬਸਰਵੀਐਂਟ ਸਟੇਟ ਬਣ ਗਿਆ, ਕਿ ਉਹਨਾਂ ਦੀ ਕੋਈ ਗੁਲਾਮ ਸਟੇਟ ਹੈ ਜਾਂ ਆਲਰੇਡੀ ਉਹਨਾਂ ਦੀ ਕਾਲੋਨੀ ਬਣ ਗਿਆ। ਹਾਂ, ਇੱਕ ਮੁੱਦਾ ਜ਼ਰੂਰ ਜਿਹਦੇ 'ਚ ਅਮਰੀਕਾ ਔਰ ਭਾਰਤ ਪਹਿਲੇ ਦਿਨ ਤੋਂ ਹੀ ਚੀਨ ਦੇ ਖਿਲਾਫ ਟੁਗੈਦਰ ਰਹੇ, ਉਹ ਤਿੱਬਤ ਦਾ ਮੁੱਦਾ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 1958-59 ਦੇ ਦੌਰ 'ਚ ਜਦੋਂ ਦਲਾਈ ਲਾਮੇ ਨੂੰ ਤਿੱਬਤ 'ਚੋਂ ਕੱਢਿਆ ਤੇ ਉਹ ਜੁਆਇੰਟ ਆਪਰੇਸ਼ਨ ਸੀ CIA ਅਮਰੀਕਾ ਦੀ ਖੁਫੀਆ ਏਜੰਸੀ ਦਾ ਔਰ ਭਾਰਤ ਦੇ ਇੰਟੈਲੀਜੈਂਸ ਬਿਊਰੋ ਦਾ ਜੀ। ਔਰ ਫਿਰ ਦਲਾਈ ਲਾਮੇ ਨੂੰ ਧਰਮਸ਼ਾਲਾ ਜਿਹੜਾ ਬਿਠਾ ਦਿੱਤਾ, ਗਵਰਨਮੈਂਟ ਇਨ ਐਗਜ਼ਾਈਲ, ਉਹਨੂੰ ਬਾਅਦ 'ਚ ਨੋਬਲ ਪ੍ਰਾਈਜ਼ ਵੀ ਦਵਾ ਦਿੱਤਾ। ਸੋ ਇਹ ਦਲਾਈ ਲਾਮਾ ਫੈਕਟਰ ਅਮਰੀਕਾ ਭਾਰਤ ਦੀ ਮਦਦ ਦੇ ਨਾਲ ਪਲੇ ਕਰਦਾ ਰਿਹਾ ਚਾਈਨਾ ਨੂੰ ਟਿਕਾਣੇ 'ਤੇ ਰੱਖਣ ਲਈ। ਦੂਸਰਾ ਫੈਕਟਰ ਜਿਹੜਾ ਚਾਈਨਾ ਦੇ ਅਗੇਂਸਟ ਅਮਰੀਕਾ ਵਰਤਦਾ ਰਿਹਾ, ਭਾਰਤ ਐਕਟਿਵਲੀ ਉਹਦੇ 'ਚ ਇਨਵੋਲਵ ਨਹੀਂ ਹੋਇਆ, ਹੁਣ ਲੇਟਲੀ ਇਨਵੋਲਵ ਹੋਏ ਨੂੰ ਤਾਈਵਾਨ ਹੈ ਜੀ। ਤਾਈਵਾਨ ਉਹ ਨੇੜੇ ਲੱਗਦਾ ਆਪਣੇ ਆਪ ਨੂੰ ਮੁਲਕ ਜਾਂ ਆਈਲੈਂਡ ਵਾਲਾ ਪਾਰਟ ਹੈ ਜਿਹਦਾ ਨਾਂ ਕਦੇ ਫਾਰਮੂਸਾ ਹੁੰਦਾ ਸੀ। ਔਰ ਜਦੋਂ ਮਾਓ ਤੁੰਗ ਨੇ ਚਾਈਨਾ ਦੇ ਵਿੱਚ ਰੈਵੋਲੂਸ਼ਨ ਲਿਆਂਦਾ, ਇੱਕ ਪਾਸੇ ਉਹ ਜਾਪਾਨੀਆਂ ਨਾਲ ਲੜਿਆ, ਵੈਸਟਰਨ ਪਾਵਰਸ ਨਾਲ, ਚਿਆਂਗ ਕਾਈ ਸ਼ੈਕ ਜਿਹੜਾ ਉੱਥੋਂ ਦਾ ਹੈੱਡ ਸੀ ਔਰ ਜਿਹਨੂੰ ਇਹ ਬਾਹਰਲੀਆਂ ਸਾਰੀਆਂ ਤਾਕਤਾਂ ਸਪੋਰਟ ਕਰਦੀਆਂ ਸੀ, ਉਹਦੇ ਤੋਂ ਵੀ ਲਿਬਰੇਟ ਕਰਾਇਆ। ਔਰ ਇਨ ਦਾ ਐਂਡ ਚਿਆਂਗ ਕਾਈ ਸ਼ੈਕ ਬਹੁਤ ਸਾਰੇ ਖਜ਼ਾਨੇ ਨਾਲ, ਜਿਹਦੇ 'ਚ ਉਹਨਾਂ ਦਾ ਕਲਚਰਲ ਖਜ਼ਾਨਾ, ਬਹੁਤ ਸਾਰੀਆਂ ਚਾਈਨਾ ਦੀਆਂ ਜਿਹੜੀਆਂ ਬੜੀਆਂ ਰੇਅਰ ਹਿਸਟੋਰੀਕਲ ਚੀਜ਼ਾਂ ਸੀ, ਉਹ ਲੈ ਕੇ ਦੌੜ ਗਿਆ ਸੀ ਫਾਰਮੂਸਾ। ਔਰ ਫਾਰਮੂਸਾ ਨੂੰ ਅੱਜ ਤਾਈਵਾਨ ਕਹਿੰਦੇ ਨੇ। ਓਵਰ ਏ ਪੀਰੀਅਡ ਆਫ ਟਾਈਮ ਤਾਈਵਾਨ ਨੂੰ ਵੀ ਅਮਰੀਕਾ ਔਰ ਵੈਸਟਰਨ ਪਾਵਰਸ ਨੇ ਇਸ ਤਰੀਕੇ ਨਾਲ ਡਿਵੈਲਪ ਕੀਤਾ ਹੈ ਕਿ ਵੀ ਉਹਨੂੰ ਵੀ ਉਹ ਚਾਈਨਾ ਦੇ ਅਗੇਂਸਟ ਕਦੇ ਵੀ ਐਜ਼ ਏ ਬੁਲਵਾਕ ਇਸਤੇਮਾਲ ਕਰ ਸਕਣ। ਔਰ ਤਾਈਵਾਨ ਇੱਕ ਸਟੇਜ 'ਤੇ ਯੂਨਾਈਟਿਡ ਨੇਸ਼ਨਸ ਦਾ ਮੈਂਬਰ ਸੀ, ਸਿਕਿਉਰਿਟੀ ਕਾਉਂਸਲ ਦਾ ਵੀ ਉਹਨੂੰ ਮੈਂਬਰ ਬਣਾਇਆ ਹੋਇਆ ਸੀ। ਔਰ ਚਾਈਨਾ 1948-49 ਤੋਂ ਬਾਅਦ ਆਪਣੇ ਬਲਬੂਤੇ ਦੇ ਉੱਤੇ ਰਾਈਜ਼ ਕੀਤਾ, ਉਹਨੇ ਨਿਊਕਲੀਅਰ ਪਾਵਰ ਵੀ ਬਣਿਆ, ਇੰਨੀ ਕੁ ਪਾਵਰ ਬਣਿਆ ਕਿ ਫਿਰ ਨਿਕਸਨ ਦੇ ਜ਼ਮਾਨੇ ਤੱਕ ਪਹੁੰਚਦੇ ਆ, ਅਰਲੀ 1970s ਭੁੱਟੋ ਨੇ ਬ੍ਰੇਕ ਥਰੂ ਕੀਤਾ ਹੈ ਅਮਰੀਕਾ ਚਾਈਨਾ ਰਿਲੇਸ਼ਨਸ਼ਿਪ। ਹੈਨਰੀ ਕਿਸਿੰਜਰ ਸੈਕਟਰੀ ਆਫ ਸਟੇਟ ਸੀ ਕਿ ਵੀ ਚਾਈਨਾ ਨੂੰ ਮੇਨ ਜਿਹੜਾ ਪੀਪਲਜ਼ ਰਿਪਬਲਿਕ ਆਫ ਚਾਈਨਾ ਹੈ ਇਹਨੂੰ ਰੈਕਗਨਾਈਜ਼ ਇਹਨਾਂ ਨੂੰ ਕਰਨਾ ਪਿਆ। ਔਰ ਪੀਪਲਜ਼ ਰਿਪਬਲਿਕ ਆਫ ਚਾਈਨਾ ਨੇ ਸ਼ਰਤ ਰੱਖੀ ਕਿ ਇਹਨੂੰ ਤਾਈਵਾਨ ਨੂੰ ਬਾਹਰ ਕੱਢੋ ਇੱਥੋਂ, ਔਰ ਸਾਨੂੰ ਵੀਟੋ ਵੀਲਡਿੰਗ ਜਿਹੜੀ ਹੈ ਮੈਂਬਰਸ਼ਿਪ ਸਿਕਿਉਰਿਟੀ ਕਾਉਂਸਲ ਦੀ ਚਾਈਨਾ ਨੂੰ ਮਿਲੀ। ਸੋ ਚਾਈਨਾ 1970ਵਿਆਂ ਦੇ ਵਿੱਚ ਫਿਰ ਇਸ ਪਾਸੇ ਵੱਲ ਆਇਆ ਔਰ ਉਦੋਂ ਤੋਂ ਚਾਈਨਾ ਜਿਹੜਾ ਉਹ ਰਾਈਜ਼ ਕਰਦਾ ਗਿਆ। ਉਦੋਂ ਅਜੇ ਮਿਲਟਰੀ ਮਾਈਟ ਸੀ ਉਸ ਦਾ, ਹਾਲਾਂ 1950ਵਿਆਂ 'ਚ ਕੋਰੀਆ ਦੀ ਜੰਗ ਦੇ ਵਿੱਚ ਅਮਰੀਕਾ ਔਰ ਚਾਈਨਾ ਆਮੋ ਸਾਹਮਣੇ ਸੀ, ਜਿਹਦੇ 'ਚ ਅਮਰੀਕਾ ਦੇ 60,000 ਦੇ ਕਰੀਬ ਸੋਲਜਰ ਔਰ ਲੱਖਾਂ ਹੋਰ ਯੂਨਾਈਟਿਡ ਨੇਸ਼ਨਸ ਦੀ ਸਰਪ੍ਰਸਤੀ ਥੱਲੇ ਉਹ ਫੌਜ ਸੀ ਮਰੇ। ਉਹਦੇ 'ਚ ਬਹੁਤ ਸਾਰੇ ਭਾਰਤੀ ਵੀ ਸ਼ਾਮਲ ਨੇ, ਸ਼ਾਇਦ ਕਾਫੀ ਵੱਡਾ ਨੁਕਸਾਨ ਉਹਨਾਂ ਫੋਰਸਿਸ ਦਾ ਹੋਇਆ। ਚਲੋ ਉਹ ਇੱਕ ਵੱਖਰਾ ਚੈਪਟਰ ਹੈ। ਸੋ ਇਹ ਜਿਹੜੇ ਦੋ ਤਾਈਵਾਨ ਔਰ ਤਿੱਬਤ ਦਲਾਈ ਲਾਮੇ ਦਾ, ਇਹ ਦੋ ਵੀਕ ਪੁਆਇੰਟ ਅਮਰੀਕਾ ਨੇ ਹਮੇਸ਼ਾ ਇਸਤੇਮਾਲ ਕੀਤੇ। ਹੁਣ ਵੀ ਤਾਈਵਾਨ ਨੂੰ ਬਹੁਤ ਹਥਿਆਰ ਵੇਚਦੇ ਨੇ। ਚਾਈਨਾ ਦਾ ਜਦੋਂ ਜ਼ੋਰ ਪੈਂਦਾ ਹੈ, ਚਾਈਨਾ ਵੀ ਉਹਨਾਂ ਨੂੰ ਤਾਈਵਾਨ ਨੂੰ ਇਹ ਮੈਸੇਜ ਦੇ ਦਿੰਦਾ ਹੈ ਕਿ ਵੀ ਅਸੀਂ ਤੁਹਾਨੂੰ ਛੱਡਣਾ ਨਹੀਂ ਹੈ, ਤੁਸੀਂ ਮੇਨ ਸਟ੍ਰੀਮ ਸਾਡਾ ਹਿੱਸਾ ਹੋ, ਤੁਹਾਨੂੰ ਅਸੀਂ ਲੈਣਾ। ਔਰ ਇਸੇ ਤਰ੍ਹਾਂ ਹੁਣ ਪਿਛਲੇ ਦਿਨਾਂ 'ਚ ਹੀ ਤਾਈਵਾਨ ਓਰੀਜਨ ਦੇ ਕੁਝ ਸਾਊਥ ਕੋਰੀਆ 'ਚੋਂ ਉੱਥੇ ਕ੍ਰਾਈਮ ਕੀਤਾ ਤੇ ਉਹ ਤਾਈਵਾਨੀ ਸੀ ਲੇਕਿਨ ਡਿਪੋਰਟ ਕਰਕੇ ਮੇਨਲੈਂਡ ਚਾਈਨਾ ਭੇਜੇ ਗਏ, ਹਾਲਾਂ ਤਾਈਵਾਨ ਨੇ ਪ੍ਰੋਟੈਸਟ ਕੀਤਾ। ਸੋ ਤਾਈਵਾਨ ਨੂੰ ਇੱਕ ਪਾਸਿਓਂ ਰੱਖਿਆ ਹੋਇਆ ਉਹਨਾਂ ਨੇ, ਇੱਧਰੋਂ ਉਹਨਾਂ ਨੇ ਤਿੱਬਤ ਨੂੰ ਰੱਖਿਆ। ਔਰ ਜਿਹੜੀ ਖਬਰ ਕਰਕੇ ਮੈਂ ਹੁਣ ਇਹਨੂੰ ਅੱਜ ਡਿਸਕਸ਼ਨ ਦੇ ਲਈ ਚੁਣਿਆ, ਚਾਈਨਾ ਦਾ ਉਹ ਹਿੱਸਾ, ਚਾਈਨਾ ਦੇ ਵਿੱਚ ਚਾਈਨਾ ਦੀ ਕੁੱਲ ਆਬਾਦੀ 1.4 ਬਿਲੀਅਨ ਹੈ, ਦੁਨੀਆ ਦਾ ਸਭ ਤੋਂ ਪੋਪੂਲੇਟਡ ਦੇਸ਼ ਹੈ ਔਰ ਉਹਦੇ 'ਚ ਲਗਭਗ 25 ਮਿਲੀਅਨ ਆਬਾਦੀ ਮੁਸਲਮਾਨਾਂ ਦੀ ਹੈ। ਚੀਨ 'ਚ ਲਗਭਗ 2% ਬਣਦੇ ਨੇ ਟੋਟਲ ਪੋਪੂਲੇਸ਼ਨ ਦਾ। ਔਰ ਜਿਹੜੇ ਮੁਸਲਮਾਨ ਨੇ ਚੀਨ ਦੇ ਵਿੱਚ, ਉਹਨਾਂ ਦਾ ਜਦੋਂ ਤੁਸੀਂ ਇਸਲਾਮ ਦਾ ਓਰੀਜਨ ਦੇਖਦੇ ਹੋ ਤਾਂ ਮੈਂ ਦੇਖ ਰਿਹਾ ਸੀ ਕਿ ਈਵਨ ਬੜੇ ਮੁੱਢਲੇ ਦਿਨਾਂ ਦੇ ਵਿੱਚ ਹੀ ਜਿਹੜਾ ਇਸਲਾਮ ਹੈ ਉਹ ਉਹਨਾਂ ਦੇ ਹਜ਼ਰਤ ਸਾਹਿਬ ਦੇ ਚਾਚਾ ਜੀ ਰਾਹੀਂ ਉੱਥੇ ਪਹੁੰਚ ਗਿਆ ਸੀ। ਬਹੁਤ ਪੁਰਾਣੀ ਮਸਜਿਦ, 1300 ਸਾਲ ਪੁਰਾਣੀ ਹੈ। ਚੀਨ ਦੇ ਵਿੱਚ ਦੋ ਹਾਲਾਂਕਿ ਜਦੋਂ ਉਹਨਾਂ ਨੇ ਚਾਈਨਾ ਨੇ ਆਪਣੀ ਸਾਰੀ ਪੋਪੂਲੇਸ਼ਨ ਨੂੰ ਡਿਵਾਈਡ ਕੀਤਾ
ਤੇ ਚਾਈਨਾ ਦੀ ਲਗਭਗ 91% ਜਿਹੜੀ ਪੋਪੂਲੇਸ਼ਨ ਹੈ, 92% ਉਹ ਮੇਨ ਹੂਨ ਜਾਂ ਹਾਨ ਚਾਈਨੀਜ਼ ਦੀ ਹੈ। ਔਰ ਜਿਹੜੀ ਬਾਕੀ 8% ਹੈ ਉਹਦੇ 'ਚ ਉਹਨਾਂ ਦਾ ਜਿਹੜਾ ਹਿੱਸਾ ਹੈ ਉਹਦੇ 'ਚ 8.2% ਦੇ ਕਰੀਬ ਜਿਹੜੀਆਂ ਹਨ ਉਹ ਅੱਡ-ਅੱਡ ਐਥਨੀਸਿਟੀਜ਼ ਨੇ, ਜਿਨ੍ਹਾਂ ਦੇ ਵਿੱਚ ਲਗਭਗ ਜਿਵੇਂ ਮੈਂ ਕਿਹਾ ਕਿ ਵੀ ਉਹਨਾਂ ਦੀ ਆਬਾਦੀ ਜਿਹੜੀ ਹੈ ਮੁਸਲਮਾਨਾਂ ਦੀ 25 ਮਿਲੀਅਨ ਹੈ, ਪਰ ਉਹ ਦੋ ਕੈਟਾਗਰੀਜ਼ 'ਚ ਨੇ। ਇੱਕ ਉਜਗਰ ਮੂਲ ਦੇ ਨੇ, ਉਹ 46.4% ਨੇ, ਔਰ ਇੱਕ ਹਾਨ ਮੂਲ ਦੇ ਨੇ, 39% ਨੇ ਉਜਗਰ ਸੂਬੇ ਦੇ ਵਿੱਚ। ਕੁੱਲ ਮਿਲਾ ਕੇ ਜਿਹੜਾ ਕੁੱਲ ਉਹਨਾਂ ਦੀਆਂ ਮਾਈਨੋਰਟੀਜ਼ 55 ਐਥਨਿਕ ਮਾਈਨੋਰਟੀਜ਼ ਨੇ ਚਾਈਨਾ ਦੀਆਂ, ਜਿਹੜੀਆਂ 8% ਪੋਪੂਲੇਸ਼ਨ ਬਣਾਉਂਦੀਆਂ। ਉਹਨਾਂ ਦੇ ਵਿੱਚ 55 ਚੋਂ 10 ਜਿਹੜੀਆਂ ਮਾਈਨੋਰਟੀਜ਼ ਨੇ ਉਹ ਸੁੰਨੀ ਮੂਲ ਦੇ ਮੁਸਲਮਾਨ ਨੇ। ਸੋ ਜਿਹੜੇ ਤਾਂ ਹਾਨ ਉਹਨਾਂ ਦੀ ਮੇਨ ਸਟ੍ਰੀਮ ਮੁਸਲਮਾਨਾਂ ਚੋਂ ਚਾਈਨੀਜ਼ ਜਿਸ ਕਿਸਮ ਦੀ ਉਹਨਾਂ ਦੀ ਰੇਸ ਹੈ ਮੰਗਲੋਇਡ, ਉਹਨਾਂ ਚੋਂ ਮੁਸਲਮਾਨ ਬਣੇ ਹੋਏ ਨੇ, ਉਹਨਾਂ ਦਾ ਕੋਈ ਕਨਫਲਿਕਟ ਨਹੀਂ ਹੈ ਮੇਨ ਲਾਈਨ ਦੇ ਨਾਲ, ਉਹ ਉਹਨਾਂ ਨੂੰ ਉਹ ਪੈਟਰੀਓਟਿਕ ਹੀ ਮੰਨਦੇ ਨੇ। ਪਰ ਜਿਹੜਾ ਚਾਈਨਾ ਦਾ ਸੂਬਾ ਸਿੰਕਿਆਂਗ ਸੂਬਾ ਹੈ, ਜਿਹੜਾ ਇਸ ਪਾਸਿਓਂ ਅਫਗਾਨਿਸਤਾਨ, ਪਾਕਿਸਤਾਨ, ਕਿਰਗਿਸਤਾਨ ਔਰ ਜਿਹੜਾ ਅਕਸਾਈ ਚਿੰਨ ਭਾਰਤ ਦੇ ਨਾਲ ਇਹ ਲੱਗਦਾ, ਇੱਥੇ ਬਹੁਤ ਜ਼ਿਆਦਾ ਇਹ ਮਿਨਰਲ ਰਿਚ ਹੈ, ਬਹੁਤ ਸਾਰੀਆਂ ਕੁਦਰਤੀ ਦੌਲਤਾਂ ਨੇ। ਔਰ ਇੱਥੋਂ ਦੀ ਆਬਾਦੀ ਜਿਹੜੀ ਹੈ ਸਿੰਕਿਆਂਗ ਦੀ, ਉਹਦੇ 'ਚ 46.4% ਮੁਸਲਮਾਨ ਨੇ ਜਿਹੜੇ ਉਜਗਰ ਮੂਲ ਦੇ ਨੇ। ਉਜਗਰ ਉਹ ਨੇ ਜਿਨ੍ਹਾਂ ਦਾ ਓਰੀਜਨ ਤੁਰਕੀ ਦੇ ਨਾਲ ਜਾਂ ਟਰਕ ਓਰੀਜਨ ਦੇ ਮੁਸਲਮਾਨ ਨੇ, ਔਰ ਜਿਹੜੇ ਦੂਸਰੇ ਨੇ ਹੁਈ ਉਹ ਮੇਨ ਨੇ। ਸੋ ਜਿਹੜਾ ਹੁਣ ਤੀਸਰਾ ਸਪੌਟ ਤਾਈਵਾਨ ਔਰ ਤਿੱਬਤ ਤੋਂ ਬਾਅਦ ਜਿਹਦੇ 'ਚ ਅਮਰੀਕਾ ਔਰ ਇੰਡੀਆ ਇਕੱਠੇ ਹੋ ਗਏ ਨੇ ਚਾਈਨਾ ਨੂੰ ਘੇਰਨ ਦੇ ਲਈ, ਉਹ ਇਹ ਹੈ ਸਿੰਕਿਆਂਗ ਦਾ ਪ੍ਰੋਵਿੰਸ ਹੈ। ਔਰ ਹੁਣ ਤੱਕ ਅਮਰੀਕਾ ਦੀ ਪੋਜੀਸ਼ਨ ਬੇਸ਼ੱਕ ਕਦੇ ਵੀ ਉਹਨਾਂ ਨੇ ਸਿੱਧੇ ਤੌਰ ਤੇ ਮਦਦ ਨਹੀਂ ਕੀਤੀ ਉੱਥੇ, ਹਾਲਾਂਕਿ ਜਿਹੜਾ ਗਰੁੱਪ ਸਿੰਕਿਆਂਗ ਵਾਲਿਆਂ ਦਾ ਉੱਥੇ ਐਕਟਿਵ ਹੈ, ਜਿਨ੍ਹਾਂ ਨੂੰ ਆਪਣੀ ਉਹ ਆਜ਼ਾਦੀ ਲਹਿਰ ਕਹਿੰਦੇ ਨੇ, ਅਮਰੀਕਾ ਨੇ ਉਹਨੂੰ ਦਹਿਸ਼ਤਗਰਦ ਐਲਾਨਿਆ ਹੋਇਆ। ਪਰ ਹੁਣ ਇਹ ਲੱਗਦਾ ਹੈ ਕਿ ਵੀ ਅਮਰੀਕਾ ਔਰ ਇੰਡੀਆ ਜਿਸ ਤਰੀਕੇ ਨਾਲ ਨੇੜੇ ਆਏ ਨੇ, ਔਰ ਜਿਹੜਾ ਐਗਰੀਮੈਂਟ ਆਲਮੋਸਟ ਹਫ਼ਤਾ ਕੁ ਪਹਿਲਾਂ ਇਹਨਾਂ ਨੇ ਸਾਈਨ ਕੀਤਾ, ਜਿੱਥੇ ਇੰਡੀਆ ਨੇ ਆਪਣੇ ਮਿਲਟਰੀ ਬੇਸ ਜਿਹੜੇ ਨੇ ਉਹ ਖੋਲ੍ਹ ਦਿੱਤੇ ਨੇ ਅਮਰੀਕਾ ਦੇ ਲਈ, ਇਸ ਤੋਂ ਹੁਣ ਇੱਕ ਸਟੈਪ ਇੰਡੀਆ ਅੱਗੇ ਜਾ ਰਿਹਾ ਹੈ। ਔਰ ਜਿਹੜੀ ਖਬਰ ਜਿਸ ਕਰਕੇ ਮੈਂ ਇਸ ਖਬਰ ਨੂੰ ਚੁਣਿਆ, ਔਰ ਮੈਂ ਬਿਗਨਿੰਗ 'ਚ ਹੀ ਕਿਹਾ ਕਿ ਜਿਹੜੀ ਸਾਨੂੰ ਘਾਟ ਰਹੀ ਹੈ ਹੁਣ ਤੱਕ ਕਿ ਕੋਈ ਪਾਵਰ ਸਾਡੇ ਲਈ ਉੱਥੇ ਮੁਦਾਖਲਤ ਕਰੇ ਤੇ ਖਾਲਿਸਤਾਨ ਸੰਭਵ ਹੋਏਗਾ। ਜਿਸ ਤੇਜ਼ੀ ਨਾਲ ਭਾਰਤ ਅਮਰੀਕਾ ਦੀ ਬਿਡ ਦੇ ਉੱਤੇ ਚਾਈਨਾ ਦੇ ਨਾਲ ਸਿੱਧਾ ਹੁਣ ਪੰਗੇ ਲੈਣ ਤੇ ਆ ਗਿਆ। ਸਾਊਥ ਚਾਈਨਾ ਸੀ ਦਾ ਮੁੱਦਾ ਇਹਨਾਂ ਤਿੰਨਾਂ ਟੈਰੀਟੋਰੀਅਲ ਝਗੜਿਆਂ ਤੋਂ ਇਲਾਵਾ ਹੈ, ਜਿੱਥੇ ਕਿ ਇੰਡੀਆ, ਆਸਟ੍ਰੇਲੀਆ, ਫਿਲੀਪੀਨਜ਼, ਈਵਨ ਸ਼ਾਇਦ ਇੰਡੋਨੇਸ਼ੀਆ, ਇਹਨਾਂ ਸਾਰਿਆਂ ਦੇ ਨਾਲ ਜਾਪਾਨ, ਸਾਊਥ ਕੋਰੀਆ, ਉੱਥੇ ਕਿ ਜੀ ਸਾਊਥ ਚਾਈਨਾ ਸੀ 'ਚ ਸਾਡਾ ਵੀ ਹੱਕ ਹੈ ਕਿਉਂਕਿ ਅਮਰੀਕਾ ਦਾ ਕਲੇਮ ਹੈ। ਤੇ ਇਹ ਸਾਰੇ ਜਿਹੜੇ ਨੇ ਅਮਰੀਕਾ ਦੇ ਨਾਲ ਲੌਬੀ ਕਰਕੇ ਚੀਨ ਦੇ ਖਿਲਾਫ ਕਰ ਰਹੇ ਨੇ। ਹੁਣ ਅਮਰੀਕਾ ਦੀ ਇੱਕ ਸੰਸਥਾ ਇਹਨਾਂ ਨੇ, ਕਿਉਂਕਿ ਜਦੋਂ ਇਹ CIA ਆਪਰੇਸ਼ਨਸ ਹੁੰਦੇ ਨੇ, ਬਹੁਤ ਸਾਰੇ ਆਪਰੇਸ਼ਨ ਇਹ NGOs ਰਾਹੀਂ ਖੜਾ ਕਰਦੇ ਨੇ, ਜਿਹੜੀਆਂ ਨਾਨ ਗਵਰਨਮੈਂਟਲ ਆਰਗੇਨਾਈਜੇਸ਼ਨਸ ਨੇ। ਕੁਛ ਉਹਨਾਂ 'ਚੋਂ ਚੰਗਾ ਕੰਮ ਕਰਦੀਆਂ, ਲੇਕਿਨ ਬਹੁਤ ਸਾਰੇ ਫਰੰਟ ਇਕੱਲੇ ਅਮਰੀਕਾ ਦੇ ਨਹੀਂ, ਬਹੁਤ ਸਾਰੀਆਂ ਇੰਡੀਅਨ ਏਜੰਸੀਆਂ ਵੀ ਜਾਂ ਈਵਨ ਬਾਕੀ ਮੁਲਕਾਂ ਦੀਆਂ ਵੀ, ਯੂਰਪੀਅਨ ਵੀ, ਉਹਨਾਂ ਦੇ ਵਿੱਚ ਇਹਨਾਂ ਦਾ ਰੋਲ, ਇੰਟੈਲੀਜੈਂਸ ਏਜੰਸੀਆਂ ਦਾ ਰੋਲ ਹੁੰਦਾ। ਸੋ ਇਹਨਾਂ ਨੇ ਇੱਕ ਏਜੰਸੀ US ਬੇਸਡ ਹੈ NGO, ਉਹਦਾ ਨਾਂ ਹੈ ਇਨੀਸ਼ੀਏਟਿਵ ਫॉर ਚਾਈਨਾ। ਇਹ ਉਹ NGO ਹੈ ਜਿਹਨੇ ਜਦੋਂ ਬੀਜਿੰਗ ਦੇ ਵਿੱਚ 1999 ਦੇ ਵਿੱਚ ਤੀਨੇਮਾਨ ਸਕੁਅਰ ਦੇ ਵਿੱਚ ਜਿਹੜਾ ਉਹ ਧਰਨਾ ਦਿੱਤਾ, ਬਾਅਦ 'ਚ ਟੈਂਕਾਂ ਟੂੰਕਾਂ ਨਾਲ ਉਹਨਾਂ ਨੇ ਉਡਾ ਤੇ, ਔਰ ਆਲਮੋਸਟ ਉਹ ਵੀ ਜੂਨ ਦਾ ਪਹਿਲਾ ਹਫ਼ਤਾ ਹੀ ਬਣਦਾ ਹੈ, ਜੂਨ 1989 'ਚ। ਇਹ ਇਨੀਸ਼ੀਏਟਿਵ ਫॉर ਚਾਈਨਾ ਨੇ ਉਸ ਪੀਰੀਅਡ 'ਚ ਵੀ ਜਿਹੜੇ ਉੱਥੇ ਬੈਠੇ ਧਰਨਾਕਾਰੀ ਸੀ, ਉਹ ਅਮਰੀਕਨਾਂ ਦਾ ਮੂਵ ਵੀ ਸੀ, ਇਹਨਾਂ ਦੀਆਂ ਯੂਨੀਵਰਸਿਟੀਆਂ 'ਚੋਂ ਪੜ੍ਹ ਕੇ ਗਏ ਸਟੂਡੈਂਟ ਕਿ ਜੀ ਉੱਥੇ ਡੈਮੋਕ੍ਰੇਸੀ ਦੇ ਨਾਂ ਥੱਲੇ ਤੁਸੀਂ ਆਹ ਕਰ ਲਓ, ਉਹ ਕਰ ਲਓ। ਹੁਣ ਇਸੇ ਹੀ ਸੰਸਥਾ ਨੇ, ਇਨੀਸ਼ੀਏਟਿਵ ਫॉर ਚਾਈਨਾ ਨੇ 28 ਅਪ੍ਰੈਲ ਤੋਂ 1 ਮਈ ਤੱਕ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੇ ਧਰਮਸ਼ਾਲਾ ਸ਼ਹਿਰ 'ਚ, ਧਰਮਸ਼ਾਲਾ ਜਿਹੜਾ ਕਿ ਦਲਾਈ ਲਾਮੇ ਦਾ ਹੈੱਡਕੁਆਰਟਰ ਹੈ, ਉਹਨਾਂ ਨੇ ਇੱਕ ਜਿਹੜਾ ਹੈ ਉਹ ਫੰਕਸ਼ਨ ਰੱਖਿਆ ਹੈ, ਸੰਮੇਲਨ ਰੱਖਿਆ ਹੈ, ਜਿਹਦੇ 'ਚ ਉਹਨਾਂ ਨੇ, ਕਿਉਂਕਿ ਤਿੱਬਤੀ ਤਾਂ ਉੱਥੇ ਹੀ ਬੈਠੇ ਹੋਏ ਨੇ, ਇਸ ਤੋਂ ਇਲਾਵਾ ਬੌਧੀ ਜਿਹੜੇ ਬੁੱਧ ਧਰਮ ਨਾਲ ਸੰਬੰਧਿਤ ਚੀਨ ਸਰਕਾਰ ਦੇ ਖਿਲਾਫ ਨੇ, ਵੀਗਰ ਜਿਹੜੇ ਉਜਗਰ ਨੇ, ਇਹਨਾਂ ਨੂੰ ਪਤਾ ਨਹੀਂ ਲਿਖਣ ਜਾਂ ਸਕ੍ਰਿਪਟ ਕਰਕੇ ਵੀਗਰ ਵੀ ਕਿਹਾ ਜਾਂਦਾ ਹੈ, ਦਕਸ਼ਿਣ ਮੰਗੋਲੀਆਈ
ਚਾਈਨਾ ਦੇ ਵਿੱਚ ਹੀ ਕੁਝ ਹਿੱਸਾ ਹੈ ਜਿਹੜਾ ਮੰਗੋਲੀਆ ਦਾ ਬਾਰਡਰ ਲੱਗਦਾ ਚਾਈਨਾ ਦੇ ਨਾਲ, ਪਰ ਉਹਦੇ ਦੱਖਣ ਦੇ ਵਿੱਚ ਕੁਝ ਸਾਊਥ ਮੰਗੋਲੀਅਨ ਨੇ ਜਿਹੜੇ ਮੇਨ ਸਟ੍ਰੀਮ ਚਾਈਨਾ ਦੇ ਨਾਲ ਆਈ ਟੂ ਆਈ ਨਹੀਂ ਸੀ ਕਰਦੇ। ਫਲੁਨ ਗਾਂਗ, ਹੁਣ ਫਲੁਨ ਗਾਂਗ ਇੱਕ ਧਾਰਮਿਕ ਫਿਰਕਾ ਹੈ, ਸ਼ਾਇਦ ਈਸਾਈਅਤ ਤੋਂ ਜ਼ਿਆਦਾ ਪ੍ਰਭਾਵਿਤ ਹੈ, ਕਿਉਂਕਿ ਇੱਥੇ ਜਦੋਂ ਵੀ ਚੀਨ ਦੇ ਖਿਲਾਫ ਪ੍ਰੋਟੈਸਟ ਹੁੰਦੇ ਨੇ, ਕੋਈ ਉਹਨਾਂ ਦਾ ਡਿਗਨਿਟਰੀ ਵਾਸ਼ਿੰਗਟਨ ਜਾਂ ਨਿਊਯਾਰਕ ਆ ਰਿਹਾ ਹੋਏ ਤੇ ਆ ਫਲੁਨ ਗਾਂਗ ਵਾਲੇ ਉੱਥੇ ਹੁੰਦੇ ਨੇ। ਇਹਨਾਂ ਸਾਰਿਆਂ ਨੂੰ ਹੀ ਇਨਵਾਈਟ ਕੀਤਾ ਹੈ ਜਿਹੜਾ ਇੱਕ ਮੰਚ ਦੇ ਉੱਤੇ ਲਿਆਉਣ ਦੇ ਲਈ। ਹੁਣ ਜਿਹੜੀ ਗੱਲ ਨੇ ਭਾਰਤ ਔਰ ਚਾਈਨਾ ਦੇ ਵਿੱਚ ਕੱਲ੍ਹ ਦਾ ਜਿਹੜੀ ਖਬਰ ਮੇਨ ਟਕਰਾਅ ਦਾ ਕਾਰਨ ਬਣੀ ਹੋਈ ਹੈ, ਉਹਨਾਂ ਨੇ ਇਹ ਕੀਤਾ ਕਿ ਵੀ ਇਸ ਗਰੁੱਪ ਦਾ, ਉਜਗਰ ਗਰੁੱਪ ਦਾ ਇੱਕ ਆਗੂ ਹੈ ਡੋਲਕਨ ਈਸਾ, ਇਹ ਲੀਡਰ ਹੈ ਵਰਲਡ ਉਜਗਰ ਕਾਂਗਰਸ ਦਾ, ਇਹ ਐਗਜ਼ਾਈਲ ਦੇ ਵਿੱਚ ਰਹਿੰਦਾ ਹੈ ਜਰਮਨੀ 'ਚ ਜੀ। ਇਹਦੇ ਖਿਲਾਫ, ਇਹਨੂੰ ਚਾਈਨਾ ਨੇ ਦਹਿਸ਼ਤਗਰਦ ਐਲਾਨਿਆ ਹੋਇਆ, ਟੈਰਰਿਸਟ, ਔਰ ਇਹਦੇ ਖਿਲਾਫ ਰੈੱਡ ਅਲਰਟ ਵਾਰੰਟ ਨੇ ਜਿਹੜਾ ਜਿਵੇਂ ਪਰਮਜੀਤ ਪੰਮੇ ਦੇ ਖਿਲਾਫ ਇੰਡੀਆ ਨੇ ਜਾਰੀ ਕਰਵਾਏ ਹੋਏ ਸੀ। ਹੁਣ ਇਹ ਜਿਹੜੀ ਧਰਮਸ਼ਾਲਾ 'ਚ 28 ਅਪ੍ਰੈਲ ਤੋਂ 1 ਮਈ ਤੱਕ ਸਾਰੇ ਹੀ ਜਿਹੜੇ ਚਾਈਨਾ ਦੇ ਵਿਰੋਧੀ ਲੋਕ ਨੇ ਵਿਦਨ ਦਾ ਕੰਟਰੀ, ਉਹਨਾਂ ਦੀ ਕਨਕਲੇਵ ਹੈ, ਉਹਦੇ 'ਚ ਡੋਲਕਨ ਈਸਾ ਨੂੰ ਇੰਡੀਆ ਨੇ ਵੀਜ਼ਾ ਦਿੱਤਾ ਹੈ ਇਹਦੇ 'ਚ ਪਾਰਟਿਸਿਪੇਟ ਕਰਨ ਦੇ ਲਈ ਜੀ। ਔਰ ਨਤੀਜੇ ਦੇ ਤੌਰ ਤੇ ਜਿਹੜਾ, ਕਿਉਂਕਿ ਇਹਦੇ ਖਿਲਾਫ ਰੈੱਡ ਅਲਰਟ ਵਾਰੰਟ ਹੈ, ਔਰ ਉਹਨੇ ਕਿਹਾ ਜੀ ਵੀ ਮੇਰੀ ਸਿਕਿਉਰਿਟੀ ਦੀ ਜਦੋਂ ਤੱਕ ਜ਼ਿੰਮੇਵਾਰੀ ਨਹੀਂ ਦਿੱਤੀ ਜਾਏਗੀ ਮੈਂ ਨਹੀਂ ਆਵਾਂਗਾ। ਔਰ ਜਿਉਂ ਹੀ ਭਾਰਤ ਨੇ ਹੁਣ ਇਹਦੇ ਤੋਂ ਇਹ ਹੋ ਗਿਆ ਵੀ ਦਲਾਈ ਲਾਮੇ ਤੋਂ ਇਲਾਵਾ ਭਾਰਤ ਜਿਹੜੇ ਉਜਗਰ ਵਿਚਲੇ ਉਜਗਰ ਮੁਸਲਮਾਨ ਨੇ ਸਿੰਗਕਿਆਂਗ ਪ੍ਰੋਵਿੰਸ ਦੇ ਵਿੱਚ ਜੀ, ਉਹਨਾਂ ਦੀ ਮਦਦ ਦੇ ਉੱਤੇ ਵੀ ਚਿੱਟੇ ਤਾੜ ਜਾਂ ਨੰਗੇ ਤਾੜ ਉੱਤਰ ਆਇਆ। ਅਮਰੀਕਾ ਨੇ ਸਮੁੰਦਰ 'ਚ ਵੀ ਘੇਰਨ ਦੀ ਲਾਈਨ ਹੈ ਚਾਈਨਾ ਨੂੰ, ਔਰ ਇੱਧਰ ਲੈਂਡ ਵੱਲੋਂ ਵੀ। ਔਰ ਜਿਹੜਾ ਚਾਈਨੀਜ਼ ਫੋਰਨ ਮਿਨਿਸਟਰੀ ਹੈ, ਉਹਨਾਂ ਦਾ ਸਪੋਕਸਮੈਨ ਹੈ ਹੁਆ ਚੁੰਗਖਿਆਂਗ, ਉਹਨੇ ਇਹ ਗੱਲ ਕਹੀ ਹੈ, ਔਰ ਉਹਦੇ ਹੀ ਐਗਜ਼ੈਕਟ ਵਰਡ ਨੇ, what I want to point out is that Dolkan is a terrorist in red notice of the Interpol and Chinese police. Bringing him to justice is due obligation of relevant countries. ਉਹਨੇ ਕਿਹਾ ਕਿ ਇਹ ਜਿਹੜਾ ਜਿਹਨੂੰ ਇੰਡੀਆ ਨੇ ਵੀਜ਼ਾ ਦਿੱਤਾ ਹੈ ਡੋਲਕਨ ਨੂੰ, ਇਹ ਦਹਿਸ਼ਤਗਰਦ ਹੈ ਇੰਟਰਪੋਲ ਦੇ ਨੋਟਿਸ 'ਚ ਵੀ ਔਰ ਚਾਈਨੀਜ਼ ਪੁਲਿਸ 'ਚ ਵੀ, ਔਰ ਇਹਨੂੰ ਜਸਟਿਸ ਦੇਣਾ ਮਤਲਬ ਇਹ ਹੈ ਵੀ ਇਹਨੂੰ ਫੜਾਓ ਔਰ ਇਹ ਤੁਹਾਡਾ ਸਭ ਦਾ ਫਰਜ਼ ਹੈ। ਹੁਣ ਇਸ ਬੈਕਗਰਾਊਂਡ ਦੇ ਵਿੱਚ ਇੰਡੀਆ ਜਿਸ ਹੱਦ ਤੱਕ ਚਲਾ ਗਿਆ ਕਿ ਵੀ ਇਹ ਹੁਣ ਚਾਈਨਾ ਦੇ ਅੰਦਰੂਨੀ ਮਾਮਲਿਆਂ 'ਚ ਜਿਹੜੇ ਉਹਨਾਂ ਨੇ ਦਹਿਸ਼ਤਗਰਦ ਐਲਾਨੇ ਹੋਏ ਨੇ, ਉਹਨਾਂ ਨੂੰ ਇੰਡੀਆ ਜਿਹੜਾ ਆਨਰ ਦੇ ਨਾਲ, ਦਲਾਈ ਲਾਮੇ ਦੇ ਨਾਲ ਬਿਠਾਉਣ ਦੇ ਲਈ ਵੀਜ਼ਾ ਦੇ ਰਿਹਾ ਹੈ। ਸੋ ਇਹ ਸਿਚੁਏਸ਼ਨ ਇੰਡੀਆ ਨੂੰ ਕਿੱਥੇ ਲਿਜਾਏਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਲੇਕਿਨ ਇਹਦੇ 'ਚੋਂ ਦੋ ਚੀਜ਼ਾਂ ਬੜੀਆਂ ਉੱਭਰ ਕੇ ਸਾਹਮਣੇ ਆਉਂਦੀਆਂ ਕਿ ਭਾਰਤ ਪੂਰੀ ਤਰ੍ਹਾਂ ਹੁਣ ਅਮਰੀਕਾ ਦੀ ਖੇਡ ਖੇਡਣ ਨੂੰ ਤਿਆਰ ਹੈ, ਔਰ ਅਮਰੀਕਾ ਚਾਈਨਾ ਦੇ ਜਿਹਨੂੰ ਕਹਿੰਦੇ ਪੈਰਾਂ ਥੱਲੇ ਅੰਗਿਆਰ ਰੱਖਣਾ, ਸੀ 'ਚ ਵੀ ਔਰ ਲੈਂਡ 'ਚ ਵੀ, ਉਹਦੇ ਲਈ ਇਹ ਕਰ ਰਿਹਾ। ਸੋ ਸਾਡਾ ਕਿਉਂਕਿ ਤੁਰਕੀ ਮੂਲ ਦੇ ਨੇ ਜਿਹੜੇ ਸਿੰਗਕਿਆਂਗ ਵਾਲੇ ਨੇ, ਔਰ ਜਿਹੜਾ ਸਿੰਗਕਿਆਂਗ ਦੇ ਜਦੋਂ ਤੁਸੀਂ ਬਾਰਡਰ ਦੇ ਲਿਹਾਜ਼ ਨਾਲ ਦੇਖਦੇ ਹੋ ਤੇ ਇਹ ਇੱਕ ਬੜੀ ਇਹਨਾਂ ਦੀ ਇੱਕ ਤੁਰਕਸਤਾਨ ਇਸਲਾਮਿਕ ਮੂਵਮੈਂਟ ਇਹਨਾਂ ਨੇ ਚਲਾਈ ਹੋਈ ਹੈ। ਔਰ ਇਹ ਜਿਹੜਾ ਇਸ ਸਾਰੇ ਨੂੰ ਜਿਨ੍ਹਾਂ ਦੇ ਨਾਲ ਇਸ ਲਹਿਰ ਨੂੰ ਦਹਿਸ਼ਤਗਰਦ ਐਲਾਨਿਆ ਹੋਇਆ ਯੂਨਾਈਟਿਡ ਨੇਸ਼ਨਸ ਨੇ ਵੀ। ਔਰ ਜਿਹੜੀ ਗੱਲ ਸਿੰਗਕਿਆਂਗ ਦੇ ਮੁੱਦੇ ਨਾਲ ਕਾਫੀ ਅਹਿਮੀਅਤ ਵਾਲੀ ਹੈ ਚਾਈਨਾ ਲਈ ਕਿ ਇੱਕ ਪਾਸੇ ਉਹਨਾਂ ਦੇ ਬਹੁਤ ਸਾਰੇ ਸੋਰਸ ਨੇ ਉੱਥੇ, ਔਰ ਉਹਦੇ 'ਚ ਸਿੰਗਕਿਆਂਗ ਦੇ ਵਿੱਚ ਕਾਫੀ ਹਿੰਸਕ ਕਾਰਵਾਈਆਂ ਵੀ ਹੁੰਦੀਆਂ, ਉੱਥੇ ਪਾਬੰਦੀ ਵੀ ਹੈ ਮੁਸਲਮਾਨਾਂ ਤੇ, ਕਈ ਵਾਰੀ ਉਹਨਾਂ ਨੂੰ ਉਹ ਰੋਜ਼ੇ ਨਹੀਂ ਰੱਖਣ ਦਿੰਦੇ, ਸਿਰ ਨਹੀਂ ਢੱਕਣ ਦਿੰਦੇ। ਔਰ ਇਸ ਥਾਂ ਦੀ ਜਿਹੜੀ ਓਵਰਆਲ ਜਿਓਗ੍ਰਾਫੀਕਲ ਇੰਪੋਰਟੈਂਸ ਹੈ ਸਿੰਗਕਿਆਂਗ ਦੀ, ਔਰ ਮੈਂ ਦੇਖ ਰਿਹਾ ਸੀ ਕਿ ਇੱਕ ਪਾਸੇ ਤਾਂ ਅਕਸਾਈ ਚਿਨ ਜਿਹੜਾ ਇੰਡੀਆ ਤੋਂ ਖੋਇਆ ਉਹ ਲੱਗਦਾ, ਔਰ ਜਿਨ੍ਹਾਂ ਦੇ ਨਾਲ ਚਾਈਨਾ ਦੀ ਸਿੰਗਕਿਆਂਗ ਆਟੋਨੋਮਸ ਰੀਜਨ ਦੀ ਬਾਉਂਡਰੀ ਲੱਗਦੀ ਹੈ ਉਹਦੇ ਨਾਲ ਇੰਡੀਆ ਨਾਲ ਬਾਰਡਰ ਲੱਗਦਾ ਹੈ, ਪਾਕਿਸਤਾਨ, ਅਫਗਾਨਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਤਾਜ਼ਿਕਸਤਾਨ, ਮੰਗੋਲੀਆ, ਰਸ਼ੀਆ। ਹੁਣ ਇਹ ਜਿਹੜੀ ਇੱਕ ਆਲਮੋਸਟ 46.4% ਵਾਇਲੈਂਟ ਪੋਪੂਲੇਸ਼ਨ ਦਾ ਜਿਹੜਾ ਵੱਡਾ ਹਿੱਸਾ ਉਹਦੇ 'ਚੋਂ ਵਾਇਲੈਂਟ ਹੈ, ਇੰਨੇ ਮੁਲਕਾਂ ਦੇ ਨਾਲ ਬਾਰਡਰ, ਔਰ ਇੱਧਰ ਜੇ ਅਮਰੀਕਾ ਇੰਡੀਆ ਅਲਾਇੰਸ ਕਰਕੇ ਉਹਨੂੰ ਦਲਾਈ ਲਾਮੇ ਦੇ ਨਾਲ ਜੋੜ ਕੇ ਜਿਹੜਾ ਵੀਜ਼ਾ ਦੇਣ ਤੱਕ ਗਏ ਨੇ। ਹੁਣ ਤੁਸੀਂ ਦੇਖੋ ਵੀ ਚਾਈਨਾ ਕਿਵੇਂ ਹਾਲਾਂਕਿ ਇੰਡੀਅਨ ਮੀਡੀਆ ਨੇ ਕਿਹਾ ਕਿ ਜੀ ਇਹ ਇੰਡੀਆ ਨੇ ਰਿਐਕਟ ਕੀਤਾ ਹੈ ਕਿਉਂਕਿ ਜੈਸ਼-ਏ ਮੁਹੰਮਦ ਦਾ ਚੀਫ ਮਸੂਦ ਅਜ਼ਹਰ
ਜਿਹਨੂੰ ਇੰਡੀਆ ਨੇ ਮੂਵ ਕੀਤਾ ਸੀ ਯੂਨਾਈਟਿਡ ਨੇਸ਼ਨਸ ਕਿ ਜੀ ਇਹਨੂੰ ਤੁਸੀਂ ਦਹਿਸ਼ਤਗਰਦ ਐਲਾਨੋ, ਔਰ ਚਾਈਨਾ ਨੇ ਵੀਟੋ ਕੀਤਾ। ਉਹਨਾਂ ਨੇ ਕਿਹਾ ਜੀ ਇਹ ਮਸੂਦ ਅਜ਼ਹਰ ਦਾ ਜਵਾਬ ਦਿੱਤਾ ਹੈ ਜੈਸ਼ੇ ਮੁਹੰਮਦ ਦੇ ਮੁਖੀ ਦਾ। ਪਰ ਅਸੀਂ ਸਮਝਦੇ ਹਾਂ ਵੀ ਇਹ ਇੰਡੀਆ ਜਿਹੜਾ ਆ ਬੈਲ ਮੁਝੇ ਮਾਰ ਵਾਲੀ ਗੱਲ ਕਰ ਰਿਹਾ। ਪਰ ਮੈਂ ਇਨ ਦਾ ਹਾਈਂਡ ਸਾਈਟ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੰਡੀਆ ਉਸ ਪਾਸੇ ਵੱਲ ਜਾ ਰਿਹਾ ਕਿ ਅਲਟੀਮੇਟਲੀ ਚਾਈਨਾ ਇਹ ਮਹਿਸੂਸ ਕਰੇਗਾ ਕਿ ਭਾਈ ਹੁਣ ਵਿਦਨ ਇੰਡੀਅਨ ਮੈਪ ਕਿਹੜੀਆਂ ਮੂਵਮੈਂਟਸ ਨੇ ਜਿਨ੍ਹਾਂ ਨੂੰ ਉਹਨਾਂ ਨੇ ਜਿਹੜੀ ਹੈ ਸਪੋਰਟ ਦੇਣੀ ਹੈ। ਔਰ ਆਲਰੇਡੀ ਨੇਪਾਲ ਜਿਸ ਤਰੀਕੇ ਨਾਲ ਇੰਡੀਆ ਨੇ ਨੇਪਾਲ ਦੇ ਨਾਲ ਟਰੀਟ ਕੀਤਾ, ਨੇਪਾਲ ਆਲਰੇਡੀ ਚਾਈਨਾ ਦੇ ਜਿਹੜਾ ਉਹ ਚਲਾ ਗਿਆ ਬਲੌਕ ਦੇ ਵਿੱਚ, ਆਲਰੇਡੀ ਉਹ ਉਹਨਾਂ ਦੇ ਨਾਲ ਲਿੰਕ ਐਸਟੈਬਲਿਸ਼ ਕਰ ਰਹੇ ਨੇ, ਰੋਡ ਲਿੰਕ, ਰੇਲਵੇ ਲਿੰਕ, ਔਰ ਜਿਹੜੀ ਨੇਪਾਲ ਦੀ ਡਿਪੈਂਡੈਂਸ ਹੈ ਉਹ ਇੰਡੀਆ ਤੇ ਖਤਮ ਹੋਣ ਵਾਲੀ ਹੈ। ਔਰ ਨੇਪਾਲ ਦਾ ਚਾਈਨਾ ਦੇ ਆਰਬਿਟ ਜਾਣਾ ਇਹ ਵੀ ਸਾਡੇ ਪ੍ਰਿਵਿਲੇਜ ਹੈ, ਕਿਉਂਕਿ ਜਿਹੜਾ ਏਰੀਆ ਉੱਤਰਾਖੰਡ ਦਾ ਔਰ ਯੂਪੀ ਦਾ ਨੇਪਾਲ ਨਾਲ ਲੱਗਦਾ ਉੱਥੇ 1 ਮਿਲੀਅਨ ਤੋਂ ਜ਼ਿਆਦਾ ਸਿੱਖ ਵਸਦੇ ਨੇ ਜਿਹੜੇ ਬਹੁਤ ਚੰਗੇ ਖਾੜਕੂ ਕਿਸਮ ਦੇ, ਖਾਸ ਤੌਰ ਤੇ ਅੰਮ੍ਰਿਤਸਰ ਗੁਰਦਾਸਪੁਰ ਦੇ ਗਏ ਹੋਏ ਯੂਪੀ 'ਚ ਆਬਾਦ ਹੋਏ ਨੇ। ਔਰ ਜਿਸ ਤਰੀਕੇ ਨਾਲ ਹੁਣ ਇਹ ਉਜਗਰ ਮਾਮਲੇ ਦੇ ਵਿੱਚ ਸਿੰਕਿਆਂਗ 'ਚ ਇੰਡੀਆ ਇੰਟਰਵੀਨ ਕਰ ਰਿਹਾ, ਉਹਨਾਂ ਨੂੰ ਵੀਜ਼ਾ ਦੇ ਕੇ ਕੱਲ੍ਹ ਨੂੰ ਚਾਈਨਾ ਨੂੰ ਕੌਣ ਰੋਕ ਸਕੇਗਾ। ਔਰ ਚਾਈਨਾ ਵੈਸੇ ਹੀ ਜਦੋਂ ਫਿਰ ਚਾਈਨੀਜ਼ ਐਕਟ ਕਰਦੇ ਨੇ ਤੇ ਫਿਰ ਇਹ ਇੰਡੀਆ ਨੂੰ ਯਾਦ ਹੈ ਕਿ 1962 'ਚ ਉਹਨਾਂ ਨੇ ਕਿਸ ਤਰ੍ਹਾਂ ਦਾ ਐਕਟ ਕੀਤਾ। ਸੋ ਇਹ ਜਿੱਥੇ ਮੈਂ ਇਹ ਮੋਰ ਅੱਜ ਦਾ ਇਹ ਸੈਗਮੈਂਟ ਐਜ਼ ਏ ਇਨਫੋਰਮੇਟਿਵ ਪੀਸ ਹੈ ਇਹ ਦੱਸਣ ਦੇ ਲਈ ਕਿ ਵੀ ਬਹੁਤ ਵਾਰ ਸਾਨੂੰ ਇਹ ਲੱਗਦਾ ਹੁੰਦਾ ਹੈ ਕਿ ਜੀ ਅਸੀਂ ਡਿਫੀਟ ਹੋ ਗਏ, ਕੋਈ ਸਾਡੀ ਬਾਂਹ ਨਹੀਂ ਕਿਸੇ ਨੇ। ਪਰ ਜਿਹੜੇ ਜਿਓਗ੍ਰਾਫੀਕਲ ਸਰਕਮਸਟਾਂਸਿਸ ਨੇ ਜਿਉਂ-ਜਿਉਂ ਬਦਲਦੇ ਨੇ ਤਿਉਂ-ਤਿਉਂ ਤੁਹਾਡੀਆਂ ਸੰਭਾਵਨਾਵਾਂ, ਜਿਵੇਂ ਮਿਡਲ ਈਸਟ ਦੇ ਵਿੱਚ ਪਰਸ਼ੀਅਨ ਗਲਫ ਦਾ ਹੋਇਆ, ਤੁਰਕਸਤਾਨ ਜਿਹੜਾ ਕੁਰਦਿਸਤਾਨ, ਕੁਰਦਾਂ ਦੀ ਗੱਲ ਹੀ ਨਾ ਕਦੇ ਤੁਰਦੀ ਜੇ ਉੱਥੇ ਇਰਾਕ ਕੁਵੈਤ 'ਚ ਨਾ ਜਾ ਵੜਦਾ, ਅਮਰੀਕਨ ਉੱਥੇ ਨਾ ਜਾਂਦੇ। ਕੁਰਦਾਂ ਦਾ ਇੱਕ ਜ਼ੋਨ ਬਣਾ ਦਿੱਤਾ ਹੈ, ਹੌਲੀ ਇਰਾਕ ਵੀਕ ਹੋ ਗਿਆ। ਅੱਜ ਬੇਸ਼ੱਕ ਕੁਰਦਿਸਤਾਨ ਇਰਾਕ ਦਾ ਹਿੱਸਾ ਹੈ ਬਟ ਆਲਮੋਸਟ ਉਹ ਇੰਡੀਪੈਂਡੈਂਟ ਨੇ, ਉਹਨਾਂ ਦੇ ਕੋਲ ਆਪਣਾ ਸਾਰਾ ਸਿਸਟਮ ਹੈ। ਸੋ ਉਹਨਾਂ ਨੂੰ ਪਹਿਲਾਂ ਨੋ ਫਲਾਈ ਜ਼ੋਨ ਬਣਾ ਕੇ ਦਿੱਤਾ ਅਮਰੀਕਾ ਨੇ। ਸੋ ਇਸ ਕਿਸਮ ਦੀ ਸਿਚੁਏਸ਼ਨ ਮੈਨੂੰ ਇਹ ਲੱਗਦਾ ਹੈ ਵੀ ਜਿਵੇਂ ਜਿਵੇਂ ਭਾਰਤ ਖਿਸਕ ਕੇ ਅਮਰੀਕਾ ਦੀ ਕੱਛ 'ਚ ਵੜ ਰਿਹਾ ਹੈ, ਅਮਰੀਕਾ ਦੇ ਆਪਣੇ ਇੰਟਰਸਟ ਨੇ, ਉਧਰ ਪਾਕਿਸਤਾਨ ਔਰ ਰਸ਼ੀਆ ਨੇੜੇ ਜਾ ਰਹੇ ਨੇ। ਜਿਸ ਤਰੀਕੇ ਨਾਲ ਡੀਲ ਵੀ ਹੋਈ ਪਹਿਲੀ ਵਾਰ, ਔਰ ਦੂਸਰਾ ਪਾਕਿਸਤਾਨ ਔਰ ਚਾਈਨਾ ਦੀ ਰਿਲੇਸ਼ਨਸ਼ਿਪ ਹਮੇਸ਼ਾ ਹੀ ਕੋਜ਼ੀ ਰਹੀ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਅਲਟੀਮੇਟਲੀ ਜੇ ਅੱਜ 3-4 ਮੁੱਦਿਆਂ ਤੇ ਚਾਈਨਾ ਮੇਨਲੈਂਡ ਦੇ ਅੰਦਰ ਇੰਡੀਆ ਇੰਟਰਫੀਅਰ ਕਰਨ ਜਾ ਰਿਹਾ ਤੇ ਚਾਈਨਾ ਫਿਰ ਕਿਤੇ ਨਾ ਕਿਤੇ ਜਵਾਬ ਦੇਗਾ। ਔਰ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਹੈ ਉਹ ਪ੍ਰੋਮੀਨੈਂਟ ਉਹਨਾਂ 3-4 ਭਾਰਤ ਦੀਆਂ ਮੂਵਮੈਂਟਸ 'ਚੋਂ ਹੈ ਜਿਹੜੇ ਕਿ ਅਲਟੀਮੇਟਲੀ ਭਾਰਤ ਨੂੰ ਸਬਕ ਸਿਖਾਉਣ ਜਾਂ ਭਾਰਤ ਦੇ ਵਿੱਚ ਆਪਣੀ ਹੋਂਦ ਜਾਂ ਫਿਊਚਰ ਦੇ ਵਿੱਚ ਆਪਣੇ ਮੁਲਕ ਕਾਇਮ ਕਰਨ ਦੀ ਸਮਰੱਥਾ ਰੱਖਦੀਆਂ ਨੇ। ਉਹਨਾਂ ਦੇ ਵਿੱਚ ਖਾਲਿਸਤਾਨ ਲਹਿਰ ਹੈ, ਉਹਦੇ 'ਚ ਕਸ਼ਮੀਰੀਆਂ ਦੀ ਹੈ, ਉਹਦੇ 'ਚ ਈਵਨ ਨਕਸਲਾਈਟ ਮੂਵਮੈਂਟ ਹੈ ਜਿਹੜੀ ਕਿ ਆਲਰੇਡੀ ਭਾਰਤ ਦੇ 10 ਸੂਬਿਆਂ 'ਚ ਹੈ। ਸੋ ਮੈਂ ਹਾਈਂਡ ਸਾਈਟ ਤੇ ਇਸ ਡਿਵੈਲਪਮੈਂਟ ਨੂੰ ਐਜ਼ ਏ ਪੋਜ਼ਿਟਿਵ ਡਿਵੈਲਪਮੈਂਟ ਦੇਖਦਾ। ਜੀ ਡਾਕਟਰ ਸਾਹਿਬ, ਬਿਲਕੁਲ ਇਸ ਖਬਰ ਨੂੰ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸ ਨਾਲ ਲੈਣੇ ਆ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।